मोदी ਜਿਹੜਾ ਪੁੱਤਰ ਹੀ ਦਹਿਸ਼ਤਗਰਦ ਜਮਾਤ ਆਰਐਸਐਸ ਦਾ ਔਰ ਪ੍ਰਾਈਮ ਮਿਨਿਸਟਰ ਬਣਨ ਤੱਕ ਦਾ ਜਿਹੜਾ ਉਹਦਾ ਸਫ਼ਰ ਹੈ ਜਾਂ ਉਹਦੀ ਕੁਆਲੀਫਿਕੇਸ਼ਨ ਹੀ ਪ੍ਰਧਾਨ ਮੰਤਰੀ ਬਣਨ ਦੀ ਇਹ ਹੈ ਕਿ ਉਹਨੇ ਜਿਹੜੀ ਆਰਐਸਐਸ ਦੀ ਨੀਤੀ ਹਿੰਦੁਸਤਾਨ ਹੈ ਉਸ ਨੂੰ ਲਾਗੂ ਕਰਦਿਆਂ ਸਾਲ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੀ ਗੁਜਰਾਤ ਦੇ ਵਿੱਚ ਨਸਲਕੁਸ਼ੀ ਕੀਤੀ। पर ਜਿਹੜਾ भी दुनिया 'ਚ मोदी बारे ਜਾਂ बीजेपी बारे रिसर्च करेगा वो गूगल जी महाराज ਜਾਂ ਦੂਜੇ आर्टिफिशियल इंटैलीजेंस नहीं दसेगी कि भी आरएसएस वो जमात है ਜਿਹੜੀ नाजी आइडियोलॉजी और फाशिज्म मुसोलिनी ਦਾ ਉਹਨੂੰ ਆਧਾਰ ਬਣਾ ਕੇ ਬਣੀ ਔਰ ਜਿਹਦੇ 'ਚ ਗੋਲਵਲਕਰ ਔਰ ਹੈਡਗਵੇਅਰ ਉਹਨਾਂ ਨੇ ਕਿਹਾ ਕਿ ਜੋ ਹੱਲ ਨਾਜ਼ੀਆਂ ਨੇ ਯਹੂਦੀਆਂ ਦਾ ਕੀਤਾ ਹੈ ਮਾਈਨੋਰਿਟੀ ਇਸ਼ੂ ਡੀਲ ਕਰਨ ਦੇ ਵਿੱਚ ਉਹੀ ਭਾਰਤ ਦੇ ਮੁਸਲਮਾਨਾਂ ਔਰ ਈਸਾਈਆਂ ਦੇ ਨਾਲ ਹੋਣਾ ਚਾਹੀਦਾ ਹੈ। ਉਹਨਾਂ ਨੂੰ ਨਹੀਂ ਪਤਾ ਵੀ ਮੋਦੀ 12 ਸਾਲ ਜੇ ਇਸ ਨੂੰ ਅਮਰੀਕਾ ਕੈਨੇਡਾ ਯੂਕੇ ਨੇ ਵੜ ਨਹੀਂ ਦਿੱਤਾ ਹੈ ਕਿਉਂਕਿ ਉਸ ਦੇ ਉੱਤੇ ਸਿੱਧੇ ਤੌਰ ਤੇ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਪਾਰਟ ਔਰ ਇਹੀ ਆਰਐਸਐਸ ਜਿਹਨੇ 1992 ਦੇ ਵਿੱਚ 6 ਦਸੰਬਰ ਨੂੰ ਕਿਵੇਂ ਲੀਡ ਕਰਕੇ ਬਾਬਰੀ ਮਸਜਿਦ ਢਾਈ ਕਿਸ ਕਿਸਮ ਦਾ ਇਹਨਾਂ ਦਾ ਐਟੀਟਿਊਡ ਸਿੱਖਾਂ ਪ੍ਰਤੀ ਹੈ ਜੂਨ 84 ਦੇ ਹਮਲੇ 'ਚ ਜਿਹੜਾ ਇਹਨਾਂ ਨੇ ਕੀ ਰੋਲ ਅਦਾ ਕੀਤਾ ਹੈ ਨਵੰਬਰ 84 ਦੀ ਸਿੱਖ ਨਸਲਕੁਸ਼ੀ। मोदी ये कह रहा है कि भाई जे असी ये देखांगे if we first see in which country the attack took place against whom then it would be betrayal against humanity there should be no hesitation in opposing section against terrorists। Mr. Modi ਜੇ ਸੱਚਮੁੱਚ ਇਹ ਵਰਲਡ ਆਰਡਰ ਹੋ ਜਾਏ ਕਿ ਜਿੱਥੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਹੋਏ ਪਹਿਲਾ ਬੰਦਾ ਉਸ ਖਿੱਤੇ ਦੇ ਵਿੱਚ ਜਿਹੜਾ ਫਾਇਲ ਆਇਆ ਜਾਏਗਾ ਚੁੱਕ ਕੇ ਉਹ ਤੂੰ ਹੈ ਔਰ ਜੇ ਕਿਸੇ ਜਮਾਤ ਦੇ ਉੱਤੇ ਸੈਂਕਸ਼ਨਸ ਲੱਗਣਗੀਆਂ ਜਾਂ ਪਾਬੰਦੀਆਂ ਲੱਗਣਗੀਆਂ ਜਾਂ ਜਿਨ੍ਹਾਂ ਦੇ ਜਿਹੜੇ ਉਹ ਮੁਰਦੇ ਵੀ ਉਖਾੜ ਕੇ ਉਹਨਾਂ ਨੂੰ ਵੀ ਟ੍ਰਾਇਲ ਦੇ ਵਿੱਚ ਲਿਜਾਇਆ ਜਾਏਗਾ ਤਾਂ ਉਹ ਆਰਐਸਐਸ ਹੈ। ਦਹਿਸ਼ਤਗਰਦੀ ਦੇ ਇਹ ਤਿੰਨ ਵੱਡੇ ਸਤੂਨ ਨੇ ਜਿਨ੍ਹਾਂ ਨੇ ਆਪਣੇ ਖਿੱਤਿਆਂ ਦੇ ਵਿੱਚ ਸਟੇਟ ਟੈਰਰ ਵੀ ਤੁਸੀਂ ਸੱਚਾਈ ਜਿਹੜੇ ਬਾਹਰ ਲਿਆਉਣ ਵਾਲੇ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਤੇ ਫਿਰ ਇਹ ਸਤੂਨਾਂ ਦੇ ਵਿੱਚ ਮੋਦੀ ਹੈ ਨੇਤਨਯਾਹੂ ਹੈ ਔਰ ਪੁਤਿਨ ਹੈ। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਬ੍ਰਿਕਸ ਦੇ ਹਵਾਲੇ ਨਾਲ ਕਿ ਬ੍ਰਿਕਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਦਹਿਸ਼ਤਗਰਦੀ ਨੂੰ ਲੈ ਕੇ ਬੜਾ ਚੀਕ ਚਹਾੜਾ ਪਾਇਆ ਅਤੇ ਮੰਗ ਕੀਤੀ ਕਿ ਦਹਿਸ਼ਤਗਰਦੀ ਨੂੰ ਪ੍ਰਮੋਟ ਕਰਨ ਵਾਲੇ ਮੁਲਕਾਂ ਤੇ ਪਾਬੰਦੀਆਂ ਲੱਗਣੀਆਂ ਚਾਹੀਦੀਆਂ ਨੇ। ਸੋ ਮੋਦੀ ਨੂੰ ਕਿਉਂ ਇਹ ਭੁੱਲ ਜਾਂਦਾ ਹੈ ਕਿ ਉਹ ਖੁਦ ਇੱਕ ਦਹਿਸ਼ਤਗਰਦ ਜਮਾਤ ਆਰਐਸਐਸ ਦਾ ਪੁੱਤਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਪਹਿਲੇ ਸੈਗਮੈਂਟ 'ਚ ਵੀ ਜ਼ਿਕਰ ਕੀਤਾ ਹੈ ਕਿ ਜਿਹੜਾ ਵੀਕਐਂਡ ਔਰ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਇੰਪੋਰਟੈਂਟ ਇੰਟਰਨੈਸ਼ਨਲ ਡਿਵੈਲਪਮੈਂਟ ਵੱਲ ਸਭ ਦਾ ਧਿਆਨ ਸੀ ਔਰ ਖ਼ਾਸ ਤੌਰ 'ਤੇ ਜਦੋਂ ਇੱਕ ਪਾਸੇ ਟੈਰਿਫ ਵਾਰਫੇਅਰ ਪ੍ਰੈਜ਼ੀਡੈਂਟ ਟਰੰਪ ਨੇ ਨਾਫਜ਼ ਕੀਤੀ ਹੋਈ ਹੈ ਕਿ ਵੀ ਬ੍ਰਿਕਸ 'ਚੋਂ ਕੀ ਨਿਕਲੇਗਾ। ਸੋ ਮੈਨੂੰ ਇਹ ਲੱਗਦਾ ਵੀ ਜਿਹੜਾ ਬ੍ਰਾਜ਼ੀਲ ਦੀ ਕੈਪੀਟਲ ਦੇ ਵਿੱਚ ਬ੍ਰਿਕਸ ਦਾ ਇਹ ਸੈਸ਼ਨ ਸੀ ਉਹਦੀ ਫੂਕ ਉਦੋਂ ਹੀ ਨਿਕਲ ਗਈ ਸੀ ਜਦੋਂ ਕਿ ਆਇਆ ਕਿ ਚਾਈਨੀਜ਼ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਔਰ ਰਸ਼ੀਆ ਦੇ ਪ੍ਰੈਜ਼ੀਡੈਂਟ ਪੁਤਿਨ ਇਸ ਵਿੱਚ ਸ਼ਾਮਲ ਨਹੀਂ ਹੋ ਰਹੇ ਔਰ ਜ਼ਾਹਰ ਹੈ ਕਿ ਵੀ ਇਹ ਮੇਨ ਵੱਡੀਆਂ ਤਾਕਤਾਂ ਇਹੀ ਨੇ ਇਹਨਾਂ ਦੇ ਦੁਆਲੇ। ਬੇਸ਼ੱਕ ਇਸ ਦੀ ਸ਼ੁਰੂਆਤ ਤਾਂ 5 ਮੁਲਕਾਂ ਨੇ ਕੀਤੀ ਜਿਨ੍ਹਾਂ 'ਚ ਬ੍ਰਾਜ਼ੀਲ ਰਸ਼ੀਆ ਇੰਡੀਆ ਚਾਈਨਾ ਔਰ ਸਾਊਥ ਅਫਰੀਕਾ ਸੀ ਪਰ ਇਸ ਵੇਲੇ ਜਿਹੜਾ ਇਸ ਦੇ ਵਿੱਚ 11 ਮੇਜਰ ਹੋਰ ਇਹਨਾਂ ਚਾਰਾਂ ਦੇ ਨਾਲ 7 ਹੋਰ ਇਕੋਨਮੀਜ਼ ਜੁੜੀਆਂ ਨੇ ਜਿਨ੍ਹਾਂ ਬਾਰੇ ਜਦੋਂ ਇਹ ਕਿਹਾ ਜਾਂਦਾ ਕਿ ਵੀ ਇਹ ਗਲੋਬਲ ਪਾਪੂਲੇਸ਼ਨ ਜਿਹੜੀ ਦੁਨੀਆ ਦੀ ਹੈ ਉਹਦਾ ਆਲਮੋਸਟ ਅੱਧ ਰਿਪਰੈਜ਼ੈਂਟ ਕਰਦੀਆਂ ਨੇ ਬ੍ਰਿਕਸ ਦੀਆਂ ਕੰਟਰੀਜ਼ 49.5% ਪਾਪੂਲੇਸ਼ਨ ਹੈ ਤੇ 40% ਆਫ ਗਲੋਬਲ GDP ਹੈ ਤੇ 26% ਗਲੋਬਲ ਟ੍ਰੇਡ ਹੈ। ਸੋ ਇਹ ਬ੍ਰਿਕਸ ਦਾ ਗਰੁੱਪ ਛੋਟਾ ਨਹੀਂ ਔਰ ਪ੍ਰੈਜ਼ੀਡੈਂਟ ਟਰੰਪ ਨੇ ਠੀਕ ਕਿਹਾ ਉਹਨਾਂ ਨੇ ਕਿਹਾ ਕਿ ਜੀ ਇਹ ਤਾਂ ਡਾਲਰ ਨੂੰ ਡੀਥਰੋਨ ਕਰਨ ਦੇ ਲਈ ਇੰਟਰਨੈਸ਼ਨਲ ਮਾਰਕੀਟ 'ਚੋਂ ਆਪਣੀ ਕਰੰਸੀ ਦੀ ਗੱਲ ਕਰ ਇਸ ਲਈ ਅਮਰੀਕਾ ਦਾ ਵੀ ਇੰਟਰਸਟ ਸੀ ਕਿ ਵੀ ਇਸ 'ਚੋਂ ਕੀ ਨਿਕਲਦਾ ਔਰ ਸ਼ਾਇਦ ਰਸ਼ੀਆ ਔਰ ਚਾਈਨਾ ਦੇ ਪ੍ਰੈਜ਼ੀਡੈਂਟਸ ਦਾ ਸਕਿਪ ਕਰਨਾ ਉਹ ਵੀ ਇਸ ਸਟ੍ਰੈਟਜੀ ਦਾ ਹਿੱਸਾ ਹੋਏ ਕਿਉਂਕਿ ਅਜੇ ਖਾਸ ਤੌਰ 'ਤੇ ਚਾਈਨਾ ਦੇ ਨਾਲ ਜਿਹੜੀ ਅਮਰੀਕਾ ਦੀ ਟੈਰਿਫ ਨੈਗੋਸ਼ੀਏਸ਼ਨ ਹੈ ਕਿਸੇ ਕੰਢੇ 'ਤੇ ਨਹੀਂ ਲੱਗੀ ਅਜੇ ਤਾਂ ਲੈ ਦੇ ਕੇ ਵਿਅਤਨਾਮ ਦੇ ਨਾਲ ਹੈ ਜਾਂ ਯੂਕੇ ਦੇ ਨਾਲ ਹੈ ਈਵਨ ਕੈਨੇਡਾ ਦੇ ਨਾਲ ਵੀ ਅਜੇ ਮੁਕੰਮਲ ਨਹੀਂ ਹੋਈ। ਸੋ ਚਾਈਨਾ ਕੋਈ ਐਸਾ ਸ਼ਾਇਦ ਮੌਕਾ ਨਹੀਂ ਦੇਣਾ ਚਾਹੁੰਦਾ ਅਮਰੀਕਾ ਨੂੰ ਕਿ ਜਿਸ ਬਹਾਨੇ ਨਾਲ ਕਿਉਂਕਿ ਚਾਈਨੀਜ਼ ਵੀ ਜਿਹੜੇ ਨੇ ਬੜੇ ਰੜੇ ਹੋਏ ਨੈਗੋਸ਼ੀਏਟਰ ਨੇ
ਵਪਾਰੀ ਨੇ ਪੁਰਾਣੇ ਦੁਨੀਆ ਦੇ। ਬਿਲਕੁਲ। ਸੋ ਉਹਨਾਂ ਨੇ ਆਪਣਾ ਇੰਟਰਸਟ ਵੀ ਵਾਚ ਕਰਨਾ, ਪਰ ਇਹ ਸਾਰੇ ਦੇ ਚੱਲਦੇ ਆ ਕਿਉਂਕਿ ਮੋਦੀ ਜਿਹੜਾ ਉਹ ਇਸ ਵੇਲੇ ਜਿਹਨੂੰ ਉੱਥੇ ਹੋਰ ਤਾਂ ਕਿਉਂਕਿ ਜੇ ਪੁਤਿਨ ਔਰ ਸ਼ੀ ਜਿਨਪਿੰਗ ਨਹੀਂ ਰਹੇ ਤਾਂ ਫਿਰ ਮੋਦੀ ਦੀ ਅਹਿਮੀਅਤ ਸੀ, ਔਰ ਮੋਦੀ ਨੇ ਆਪਣਾ ਉਹ ਖੁੱਲ੍ਹ ਕੇ ਖੇਡਿਆ ਵੀ। ਕੱਢਣ ਪਾਉਣ ਨੂੰ ਤਾਂ ਕੁਛ ਨਹੀਂ ਸੀ ਹੁੰਦਾ, ਤਾਂ ਇਹੀ ਹੈ ਕਿ ਜੀ ਉੱਥੇ ਤੁਸੀਂ ਜਿਹੜਾ ਹੈ ਉਹ ਕਿਸ ਵਿਸ਼ੇ 'ਤੇ ਕੀ ਬੋਲਦੇ ਹੋ, ਤੁਹਾਡੀ ਕੀ ਪ੍ਰੈਜੈਂਟੇਸ਼ਨ ਹੈ। ਔਰ ਇਹ ਜਿਹੜੀ ਇੱਕ ਸੈਸ਼ਨ ਜਿਹਦੇ 'ਚ ਮੋਦੀ ਨੇ ਐਡਰੈਸ ਕੀਤਾ, ਉਸ ਦੇ ਵਿੱਚ ਜਿਹੜਾ ਉਹਨੇ ਪੂਰਾ ਪਹਿਲਗਾਮ ਦਾ ਵੀ ਰੌਲਾ ਪਾਇਆ, ਔਰ ਇਹ ਸੈਸ਼ਨ ਸੀ ਪੀਸ ਐਂਡ ਸਿਕਿਉਰਿਟੀ ਦਾ। ਔਰ ਉਸ ਦੇ ਵਿੱਚ ਮੋਦੀ ਨੇ ਪਹਿਲਗਾਮ ਦਾ ਜ਼ਿਕਰ ਕਰਦਿਆਂ ਕਿ ਟੈਰਰ ਅਟੈਕ, ਇਹ ਜਿਹੜਾ ਅਟੈਕ ਸੀ ਇਹ ਭਾਰਤ ਦੀ ਰੂਹ, ਪਛਾਣ ਤੇ ਸਵੈਮਾਨ, ਸੋਲ ਆਈਡੈਂਟੀਟੀ ਐਂਡ ਡਿਗਨਿਟੀ ਆਫ ਇੰਡੀਆ ਦੇ ਉੱਤੇ ਹਮਲਾ ਸੀ। ਔਰ ਇਹ ਜਿਹੜਾ ਸਾਨੂੰ ਜੁਆਇੰਟ ਐਫਰਟ ਕਰਨਾ ਚਾਹੀਦਾ ਹੈ ਟੈਰਰਿਜ਼ਮ ਨੂੰ ਜਿਹੜਾ ਉਹ ਖਤਮ ਕਰਨ ਦੇ ਲਈ। ਔਰ ਜਿਹੜਾ ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਭਾਰਤ ਦੀ ਨੇ ਖਬਰ ਲਾਈ, there should be no hesitation in imposing sanctions against terrorists PM Modi at BRICS। ਫਿਰ ਉਹ ਕਹਿੰਦਾ ਕਿ ਵੀ ਇਹ ਸਾਰੇ ਪਾਸੇ ਜਿਹੜੀਆਂ ਨੇ ਵੈਸਟ ਏਸ਼ੀਆ ਤੋਂ ਯੂਰਪ ਤੱਕ ਦੁਨੀਆ ਦੇ ਵਿੱਚ ਟੈਨਸ਼ਨ ਚੱਲ ਰਹੀਆਂ, ਔਰ ਇਹ ਸਾਰੇ ਦੇ ਵਿੱਚ ਜਿਹੜਾ ਕੋਈ ਹੈਜ਼ਿਟੇਸ਼ਨ ਨਹੀਂ ਹੋਣੀ ਚਾਹੀਦੀ ਕਿ ਅਸੀਂ ਦਹਿਸ਼ਤਗਰਦਾਂ ਦੇ ਖਿਲਾਫ ਆਵਾਜ਼ ਚੁੱਕੀਏ। ਅੱਜ ਜਿਹੜੀ ਦਹਿਸ਼ਤਗਰਦੀ ਹੈ ਉਹ ਸਭ ਤੋਂ ਸੀਰੀਅਸ ਚੈਲੰਜ ਹੈ ਕੁੱਲ ਇਨਸਾਨੀਅਤ ਦੇ ਲਈ। ਔਰ ਇਹ ਸਾਰੇ ਦੇ ਚੱਲਦੇ ਆ ਜਿਹੜਾ ਇਹ ਜੋ ਪਹਿਲਗਾਮ 'ਚ ਹੋਇਆ, ਇਕੱਲਾ ਇੰਡੀਆ 'ਤੇ ਹਮਲਾ ਨਹੀਂ ਹੋਇਆ, ਦਿਸ ਇਜ਼ ਔਨ ਦਾ ਐਂਟਾਇਰ ਹਿਊਮੈਨਿਟੀ, ਸਾਰੀ ਇਨਸਾਨੀਅਤ ਦੇ ਉੱਤੇ ਹਮਲਾ ਹੋਇਆ। ਔਰ ਇਹ ਜਿਹੜਾ ਕੰਡੈਮਿੰਗ ਟੈਰਰਿਜ਼ਮ ਸ਼ੁੱਡ ਬੀ ਆਵਰ ਪ੍ਰਿੰਸੀਪਲ, ਨਾਟ ਜਸਟ ਏ ਕਨਵੀਨੀਅੰਸ ਕਿ ਕਿੱਥੇ ਅਸੀਂ ਕੰਡੈਮ ਕਰਨਾ ਹੈ ਕਿੱਥੇ ਨਹੀਂ ਕਰਨਾ। ਇਹ ਹੁਣ ਇਹਨੂੰ ਜਿਹੜਾ UDP ਨੂੰ ਕੋਈ ਪੁੱਛੇ, ਮੈਂ ਇੱਕ ਵਾਰੀ UDP ਕਿਹਾ ਤਾਂ ਮੈਨੂੰ ਕਿਸੇ ਨੇ ਕਿਹਾ ਜੀ ਇਹ ਕੀ ਹੁੰਦਾ, ਮੈਂ ਕਿਹਾ ਜੀ ਉੱਲੂ ਦਾ ਪੱਟਾ ਪੰਜਾਬੀ 'ਚ। ਮੈਂ ਕਿਹਾ ਹੁਣ ਇਸ ਤੋਂ ਬਿਯੋਂਡ ਅਸੀਂ ਕੀ ਕਹਿ ਸਕਦੇ ਹਾਂ, ਬਾਕੀ ਤਾਂ ਫਿਰ ਵਲਗੈਰਿਟੀ 'ਚ ਆਉਂਦਾ ਕਿ ਵੀ ਬਾਕੀ ਛੱਡੋ ਵੀ ਤੇਰੇ ਸਾਹਮਣੇ 70,000 ਬੰਦਾ ਉੱਥੇ, ਜਿਨ੍ਹਾਂ 'ਚ 2/3 2/3 ਔਰਤਾਂ ਤੇ ਬੱਚੇ ਨੇ ਗਜ਼ਾ ਦੇ ਵਿੱਚ, ਉਹ ਰੋਜ਼ਾਨਾ ਮਾਰ ਰਹੇ। ਉੱਥੇ ਕੋਈ ਲੜਾਈ ਨਹੀਂ ਹੋ ਰਹੀ, ਕੋਈ ਹਮਾਸ ਨੇ ਕੋਈ ਤੋਪਾਂ ਨਹੀਂ ਬੀੜੀਆਂ ਹੋਈਆਂ ਵੀ ਜਿਹਨਾਂ ਦੇ ਖਿਲਾਫ ਲੜ ਰਹੇ ਨੇ ਕਿ ਵੀ ਤੁਸੀਂ ਨਿਊਟਰਲ ਹੋ, ਔਰ ਉਹ ਨੇਤਨਯਾਹੂ ਦੀ ਹਮਾਇਤ ਕਰ ਰਹੇ। ਹੁਣ ਜਦੋਂ ਤੁਸੀਂ ਇਸ ਲੈਵਲ ਤੱਕ ਚਲੇ ਜਾਂਦੇ ਹੋ ਕਿ ਵੀ ਤੁਸੀਂ ਆਪਣਾ, ਔਰ ਇਹੀ ਈਰਾਨ ਦੇ ਉੱਤੇ ਹਮਲਾ, ਜੇ ਸੋਵਰਨਿਟੀ ਭਾਰਤ ਨੂੰ ਇਹ ਜੀ ਉਹਨਾਂ ਨੇ ਜਿਹੜਾ ਉਹਨਾਂ 'ਤੇ ਹਮਲਾ ਹੋ ਰਿਹਾ, ਪ੍ਰੋਕਸੀ ਵਾਰ ਹੈ। ਦੂਜਾ ਤੁਸੀਂ ਕਦੇ ਕੰਡੈਮ ਰਸ਼ੀਆ ਦਾ ਯੂਕਰੇਨ ਦੇ ਉੱਤੇ ਹਮਲਾ। ਸੋ ਔਰ ਗੱਲ ਇਕੱਲੀ ਇਹ ਨਹੀਂ ਹੈ, ਇਹ ਮੋਦੀ ਜਿਹੜਾ ਪੁੱਤਰ ਹੀ ਦਹਿਸ਼ਤਗਰਦ ਜਮਾਤ RSS ਦਾ, ਔਰ ਪ੍ਰਾਈਮ ਮਿਨਿਸਟਰ ਬਣਨ ਤੱਕ ਦਾ ਜਿਹੜਾ ਉਹਦਾ ਸਫ਼ਰ ਹੈ ਜਾਂ ਉਹਦੀ ਕੁਆਲੀਫਿਕੇਸ਼ਨ ਹੀ ਪ੍ਰਧਾਨ ਮੰਤਰੀ ਬਣਨ ਦੀ ਇਹ ਹੈ ਕਿ ਉਹਨੇ ਜਿਹੜੀ RSS ਦੀ ਨੀਤੀ ਹਿੰਦੁਸਤਾਨ ਹੈ ਉਸ ਨੂੰ ਲਾਗੂ ਕਰਦਿਆਂ ਸਾਲ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦੀ ਗੁਜਰਾਤ ਦੇ ਵਿੱਚ ਨਸਲਕੁਸ਼ੀ ਕੀਤੀ। ਔਰ RSS ਉਹਦੀਆਂ ਇਹ ਸਮਝਦੇ ਨੇ ਵੀ ਦੁਨੀਆ ਬੇਵਕੂਫ ਹੈ। ਜਿਹੜਾ ਵੀ ਅਸੀਂ ਤਾਂ ਚਲੋ ਉਸ ਖਿੱਤੇ ਦੇ ਐਵੇਂ ਲੋਕ, ਸਾਨੂੰ ਤਾਂ ਪਤਾ ਹੈ, ਪਰ ਜਿਹੜਾ ਵੀ ਦੁਨੀਆ 'ਚ ਮੋਦੀ ਬਾਰੇ ਜਾਂ BJP ਬਾਰੇ ਰਿਸਰਚ ਕਰੇਗਾ ਉਹ ਗੂਗਲ ਜੀ ਮਹਾਰਾਜ ਜਾਂ ਦੂਜੇ ਆਰਟੀਫਿਸ਼ੀਅਲ ਇੰਟੈਲੀਜੈਂਸ ਨਹੀਂ ਦੱਸੇਗੀ ਕਿ ਵੀ RSS ਉਹ ਜਮਾਤ ਹੈ ਜਿਹੜੀ ਨਾਜ਼ੀ ਆਈਡੀਓਲੋਜੀ ਔਰ ਫਾਸ਼ਿਜ਼ਮ, ਮੁਸੋਲਿਨੀ ਦਾ ਉਹਨੂੰ ਆਧਾਰ ਬਣਾ ਕੇ ਬਣੀ, ਔਰ ਜਿਹਦੇ 'ਚ ਗੋਲਵਲਕਰ ਔਰ ਹੈਡਗਵੇਅਰ ਉਹਨਾਂ ਨੇ ਕਿਹਾ ਕਿ ਜੋ ਹੱਲ ਨਾਜ਼ੀਆਂ ਨੇ ਯਹੂਦੀਆਂ ਦਾ ਕੀਤਾ ਮਾਈਨੋਰਿਟੀ ਇਸ਼ੂ ਡੀਲ ਕਰਨ ਦੇ ਵਿੱਚ, ਉਹੀ ਭਾਰਤ ਦੇ ਮੁਸਲਮਾਨਾਂ ਔਰ ਈਸਾਈਆਂ ਦੇ ਨਾਲ ਹੋਣਾ ਚਾਹੀਦਾ। ਜਿਨ੍ਹਾਂ ਨੇ ਗਾਂਧੀ ਜਿਹੜਾ ਪਹਿਲਾ ਪੋਲੀਟੀਕਲ ਮਰਡਰ ਹੈ ਉਹਨੂੰ ਕਰਨ ਵਾਲਾ ਨਥੂਰਾਮ ਗੋਡਸੇ, ਹਿੰਦੂ ਮਹਾਸਭਾ ਔਰ ਜਿਹੜਾ ਹਿੰਦੂਤਵਾ ਦਾ ਲਫ਼ਜ਼ ਟਰਮ ਦੇਣ ਵਾਲਾ ਸਾਵਰਕਰ ਹੈ ਉਹਦਾ ਫਾਲੋਅਰ ਹੈ, ਉਹਦਾ ਐਲਾਈ ਹੈ। ਉਹਨਾਂ ਨੂੰ ਨਹੀਂ ਪਤਾ ਵੀ ਮੋਦੀ 12 ਸਾਲ ਜੇ ਇਸ ਨੂੰ ਅਮਰੀਕਾ, ਕੈਨੇਡਾ, UK ਨੇ ਵੜ ਨਹੀਂ ਦਿੱਤਾ ਹੈ ਕਿਉਂਕਿ ਉਸ ਦੇ ਉੱਤੇ ਸਿੱਧੇ ਤੌਰ 'ਤੇ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਪਾਰਟ, ਔਰ ਇਹੀ RSS ਜਿਹਨੇ 1992 ਦੇ ਵਿੱਚ 6 ਦਸੰਬਰ ਨੂੰ ਕਿਵੇਂ ਲੀਡ ਕਰਕੇ ਬਾਬਰੀ ਮਸਜਿਦ ਢਾਈ, ਕਿਸ ਕਿਸਮ ਦਾ ਇਹਨਾਂ ਦਾ ਐਟੀਟਿਊਡ ਸਿੱਖਾਂ ਪ੍ਰਤੀ ਹੈ, ਜੂਨ 84 ਦੇ ਹਮਲੇ 'ਚ ਜਿਹੜਾ ਇਹਨਾਂ ਨੇ ਕੀ ਰੋਲ ਅਦਾ ਕੀਤਾ, ਨਵੰਬਰ 84 ਦੀ ਸਿੱਖ ਨਸਲਕੁਸ਼ੀ। ਇਹਨੂੰ ਇਹ ਇਵੇਂ ਹੈ ਵੀ ਜਿਵੇਂ ਸਮਝਦੇ ਨੇ ਵੀ ਦੁਨੀਆ ਬੇਵਕੂਫ ਹੈ, ਦੁਨੀਆ ਨੂੰ ਕੋਈ ਪਤਾ ਨਹੀਂ। ਔਰ ਮੋਦੀ ਇਹ ਕਹਿ ਰਿਹਾ ਕਿ ਵੀ ਜੇ ਅਸੀਂ ਇਹ ਦੇਖਾਂਗੇ
if we first see in which country the attack took place, against whom, then it would be betrayal against humanity. There should be no hesitation in imposing sanction against terrorists. Mr. Modi, ਜੇ ਸੱਚਮੁੱਚ ਇਹ ਵਰਲਡ ਆਰਡਰ ਹੋ ਜਾਏ ਕਿ ਜਿੱਥੇ ਸੱਚ ਨੂੰ ਸੱਚ ਕਹਿਣ ਦੀ ਹਿੰਮਤ ਹੋਏ, ਪਹਿਲਾ ਬੰਦਾ ਉਸ ਖਿੱਤੇ ਦੇ ਵਿੱਚ ਜਿਹੜਾ ਫਾਇਲ ਲਾਇਆ ਜਾਏਗਾ ਚੁੱਕ ਕੇ, ਉਹ ਤੂੰ ਹੈ। ਔਰ ਜੇ ਕਿਸੇ ਜਮਾਤ ਦੇ ਉੱਤੇ ਸੈਂਕਸ਼ਨਸ ਲੱਗਣਗੀਆਂ ਜਾਂ ਪਾਬੰਦੀਆਂ ਲੱਗਣਗੀਆਂ ਜਾਂ ਜਿਨ੍ਹਾਂ ਦੇ ਜਿਹੜੇ ਉਹ ਮੁਰਦੇ ਵੀ ਉਖਾੜ ਕੇ ਉਹਨਾਂ ਨੂੰ ਵੀ ਟਰਾਇਲ ਦੇ ਵਿੱਚ ਲਿਜਾਇਆ ਜਾਏਗਾ, ਤਾਂ ਉਹ RSS ਹੈ। ਸੋ ਮਤਲਬ ਇਹ ਆ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਪੋਟ ਜਿਹੜਾ ਉਹ ਕੈਟਲ ਨੂੰ ਕਹਿੰਦਾ ਵੀ ਤੂੰ ਜ਼ਿਆਦਾ ਕਾਲੀ ਹੈ। ਔਰ ਅਸੀਂ ਜਦੋਂ ਇਹ ਗੱਲ ਕਹਿੰਦੇ ਆ ਕਿ ਭਾਈ ਇਹ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਜਿਹਦੇ 'ਚ 106 ਕੋਈ ਹੋਰ ਇੰਡੀਪੈਂਡੈਂਟ ਕਿਸੇ, ਕੋਈ ਸਵਿਟਜ਼ਰਲੈਂਡ, ਕੋਈ ਦੂਜੇ, ਕੋਈ ਪੀਸ ਕੀਪਿੰਗ, ਕੋਈ ਕਨਫਲਿਕਟ ਰੈਜ਼ੋਲੂਸ਼ਨ ਸੰਸਥਾ ਵਾਲਾ, ਇਹ ਆ ਕੇ ਵਿੱਚੋਂ ਕਹੇ ਕਿ ਜੀ ਦਹਿਸ਼ਤਗਰਦੀ ਨੂੰ ਕੰਡੈਮ ਕੀਤਾ ਜਾਣਾ ਚਾਹੀਦਾ, ਦੂਜਾ ਉਹ ਤਾਂ ਸਮਝ ਆ ਸਕਦਾ। ਔਰ ਦੂਜੇ ਪਾਸੇ ਉਹ ਕਹਿੰਦਾ ਹੈ ਬਾਈ ਫॉर ਪਰਸਨਲ ਔਰ ਪੋਲੀਟੀਕਲ ਗੇਨ giving silent consent to terrorism, supporting terror or terrorists should not be acceptable under any circumstances. ਕਿਸੇ ਵੀ ਹਾਲਾਤ 'ਚ ਮਨਜ਼ੂਰੀ ਨਹੀਂ ਹੋਣੀ ਚਾਹੀਦੀ ਕਿ ਕੋਈ ਦਹਿਸ਼ਤਗਰਦੀ ਨੂੰ ਜਿਹੜਾ ਉਸ ਦੀ ਹਮਾਇਤ ਕਰੇ, ਟੈਰਰਿਸਟਾਂ ਦੀ ਹਮਾਇਤ ਕਰੇ। ਔਰ ਵਰਡਸ ਔਰ ਐਕਸ਼ਨਸ ਦੇ ਵਿੱਚ ਕੋਈ ਫਰਕ ਨਹੀਂ ਹੋਣਾ ਚਾਹੀਦਾ। ਜੇ ਅਸੀਂ ਇਹ ਨਹੀਂ ਕਰ ਸਕਦੇ ਤਾਂ ਸਾਨੂੰ ਜਿਹੜਾ ਉਹ ਅਸੀਂ ਕਿਸੇ ਜੋਗੇ ਦੇ ਵੀ ਨਹੀਂ ਹੈ। ਹੁਣ ਇਹ ਸਾਰਾ ਪਾਰਟ ਜਦੋਂ ਤੁਸੀਂ ਦੇਖਦੇ ਹੋ ਤਾਂ ਮੈਨੂੰ ਲੱਗਦਾ ਕਿ ਵੀ ਇਹ ਸਾਰਾ ਹੀ ਜਿਨ੍ਹਾਂ ਮੁਲਕਾਂ ਦੇ ਵਿੱਚ ਜਾ ਕੇ ਇਹ ਸਭ ਤੋਂ ਵੱਡਾ ਦਹਿਸ਼ਤਗਰਦ, ਔਰ ਜੇ ਕਹਿਣਾ ਹੋਏ ਇਸ ਵੇਲੇ ਦਹਿਸ਼ਤਗਰਦੀ ਦੇ ਇਹ 3 ਵੱਡੇ ਸਤੂਨ ਨੇ ਜਿਨ੍ਹਾਂ ਨੇ ਆਪਣੇ ਖਿੱਤਿਆਂ ਦੇ ਵਿੱਚ ਸਟੇਟ ਟੈਰਰ ਵੀ। ਹੁਣ 2 ਦਿਨ ਪਹਿਲੇ ਜਿਹੜਾ ਰਾਇਟਰ ਨਿਊਜ਼ ਏਜੰਸੀ ਦਾ ਇਹਨਾਂ ਨੇ ਬਲੌਕ ਕੀਤਾ ਸੀ ਐਕਸ ਦੇ ਉੱਤੇ, ਇੰਡੀਆ ਨੇ ਉਹਨੂੰ ਖੋਲ੍ਹਿਆ। ਤੁਸੀਂ ਸੱਚਾਈ ਜਿਹੜੇ ਬਾਹਰ ਲਿਆਉਣ ਵਾਲੇ ਨੇ ਉਹਨਾਂ ਦੇ ਉੱਤੇ ਪਾਬੰਦੀਆਂ, ਤੇ ਫਿਰ ਇਸ ਸਤੂਨਾਂ ਦੇ ਵਿੱਚ ਮੋਦੀ ਹੈ, ਨੇਤਨਯਾਹੂ ਹੈ ਔਰ ਪੁਤਿਨ ਹੈ। ਇਹ ਤਿੰਨੋਂ ਦੁਨੀਆ ਦੇ ਖੂੰਜਿਆਂ 'ਚ ਬੈਠੇ ਹੋਏ ਨੇ। ਦਹਿਸ਼ਤਗਰਦੀ ਸਟੇਟ ਹੁਣਾ ਇੱਕ ਮਿਨਿਸਟਰ ਜਿਹਨੂੰ ਪੁਤਿਨ ਨੇ ਹਟਾਇਆ ਪਿਛਲੇ ਦਿਨਾਂ, ਕੁਛ ਦਿਨ ਬਾਅਦ ਹੀ ਜਿਹੜੀ ਹੈ ਉਸ ਦੀ ਡੈੱਡ ਬਾਡੀ ਮਿਲੀ ਹੈ। ਸੋ ਇਹੀ ਹਾਲ ਭਾਰਤ ਦੇ ਹਵਾਲੇ ਨਾਲ ਜੇ ਹੁਣ ਮੋਦੀ ਦੇ ਕੱਚੇ ਚਿੱਠੇ ਉਹਨੇ ਸੁਬਰਾਮਨੀਅਮ ਸਵਾਮੀ ਨੇ ਫੋਲਣੇ ਸ਼ੁਰੂ ਕੀਤੇ ਹੋਏ ਨੇ, ਜੇ ਤੁਸੀਂ ਦੇਖੋ ਤੇ ਤੁਹਾਨੂੰ ਬਦਬੂ ਆਉਂਦੀ ਹੈ ਵੀ ਇਸ ਕਿਸਮ ਦਾ ਬਦ ਅਖਲਾਕ ਆਦਮੀ ਔਰ ਮਰਡਰਰ ਤਾਂ ਨੋ ਨਹੀਂ ਹੈ। ਹੁਣ ਇਹ ਜਾ ਕੇ ਉਪਦੇਸ਼ ਦੇ ਰਿਹਾ ਕਿ ਭਾਈ ਇਹ ਜਿਹੜਾ ਦਹਿਸ਼ਤਗਰਦੀ ਦੇ ਖਿਲਾਫ ਪਾਬੰਦੀ ਹੋਣੀ ਚਾਹੀਦੀ ਹੈ, ਦੁਨੀਆ ਨੂੰ ਬੋਲਣਾ ਚਾਹੀਦਾ ਹੈ, ਸੈਂਕਸ਼ਨਸ ਲੱਗਣੀਆਂ ਚਾਹੀਦੀਆਂ, ਸਾਡਾ ਪਹਿਲਗਾਮ 'ਚ ਇਹ ਭਾਰਤ ਦੀ ਸਪਿਰਿਟ 'ਤੇ ਹਮਲਾ। ਤੁਹਾਡੀ ਜਮਾਤ, ਤੁਹਾਡੀ ਸਰਕਾਰ, ਤੁਸੀਂ ਜੋ ਹਾਲ ਉੱਥੇ 20 ਕਰੋੜ ਮੁਸਲਮਾਨਾਂ ਦਾ ਕੀਤਾ ਹੋਇਆ ਹੈ, ਜੋ ਤੁਸੀਂ ਨਾਰਥ ਈਸਟ ਕਰ ਰਹੇ ਹੋ, ਜੋ ਤੁਹਾਡੇ ਵਿਜੀਲਾਂਟੇ ਗੁੰਡੇ ਦਹਿਸ਼ਤਗਰਦ ਤੁਸੀਂ ਸੜਕਾਂ 'ਤੇ ਛੱਡੇ ਹੋਏ ਨੇ, ਜੋ ਜ਼ੁਲਮ ਔਰ ਟੈਰਰ ਔਰ ਦਹਿਸ਼ਤਗਰਦੀ ਤੁਸੀਂ ਕਸ਼ਮੀਰ, ਪੰਜਾਬ, ਮਨੀਪੁਰ, ਨਾਗਾਲੈਂਡ ਔਰ ਈਵਨ ਨਕਸਲਾਈਟਸ ਕਹਿ ਕੇ, ਜਿਨ੍ਹਾਂ ਨੂੰ ਮਾਓਵਾਦੀ ਕਹਿ ਕੇ ਤੁਸੀਂ ਹਵਾਈ ਜਹਾਜ਼, ਡਰੋਨ ਇਸਤੇਮਾਲ ਕਰਕੇ ਉਹਨਾਂ ਦਾ ਖਾਤਮਾ ਕਰ ਰਹੇ ਹੋ। ਤੁਸੀਂ ਤਾਂ ਵਿਦਨ ਕੰਟਰੀ ਦਹਿਸ਼ਤਗਰਦੀ ਦੇ ਜਿਹੜੇ ਨੇ ਇੰਨੇ ਕੁ ਵਾਕਿਆਤ ਕਰ ਦਿੱਤੇ ਨੇ, ਜਿੰਨਾ ਅੰਗਰੇਜ਼ੀ ਰਾਜ ਦੇ 200 ਸਾਲ ਦੇ ਪੀਰੀਅਡ ਦੇ ਵਿੱਚ ਇੱਕ ਜਲਿਆਂਵਾਲਾ ਬਾਗ ਕੱਢ ਲਓ, ਬਾਕੀ ਥੋੜ੍ਹਾ ਬਹੁਤ ਜਿਹੜਾ ਕੋਈ ਵਿਰੋਧ ਹੁੰਦਾ ਸੀ, ਇਵੇਂ ਨਹੀਂ ਹੋਇਆ ਕਿ ਤੁਸੀਂ ਆਬਾਦੀਆਂ ਦੀਆਂ ਆਬਾਦੀਆਂ ਸਾਫ਼ ਕਰ ਦਿੱਤੀਆਂ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਠੀਕ ਹੈ ਵੀ ਇਸ ਵੇਲੇ ਇੰਡੀਆ ਆਈਸੋਲੇਟ ਹੋਇਆ, ਦੁਨੀਆ ਦੇ ਵਿੱਚ ਪਤਾ ਲੱਗ ਗਿਆ ਵੀ ਹੈ ਕੀ, ਪਰ ਝੂਠ ਬੋਲਣ ਤੋਂ ਇਹਨਾਂ ਨੂੰ ਕੌਣ ਹਟਾ ਸਕਦਾ ਹੈ, ਕਿਉਂਕਿ ਇਹਨਾਂ ਦੀ ਬੁਨਿਆਦ ਹੀ ਝੂਠ, ਫਰਾਡ, ਜ਼ੁਲਮ ਦੇ ਉੱਤੇ ਰੱਖੀ ਹੋਈ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।